व्यूअर्स फिर दोबारा तुहाडा स्वागत है प्रोग्राम सच्चे सच विच। हाँ डॉक्टर साहब, साडी अगली ईमेल वीर मिक्की सिंह खालसा जी दी है। ਇਹ ਲਿਖਦੇ ਹਨ ਡਾਕਟਰ ਅਮਰਜੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਮੁੰਬਈ ਤੋਂ ਲਿਖ ਰਿਹਾ ਹੈ, ਮੁੰਬਈ ਵਿੱਚ ਰਹਿਣ ਵਾਲੇ ਸਿੱਖ ਸਿੱਖੀ ਭੁੱਲ ਕੇ ਮੂਰਤੀ ਪੂਜਾ ਕਰਦੇ ਹਨ। ਉਹ ਮੁੰਬਈ ਦੇ ਲਾਈਫਸਟਾਈਲ ਅਨੁਸਾਰ ਜਿਉਂਦੇ ਹੋਏ ਨਵਰਾਤਰੀ, ਗਣੇਸ਼ ਪੂਜਾ, ਦੀਵਾਲੀ, ਲక్ష్ਮੀ ਪੂਜਾ ਆਦਿ ਸਭ ਹਿੰਦੂ ਤਵੀ ਤਿਉਹਾਰ ਮਨਾਉਂਦੇ ਹਨ। ਨੌਜਵਾਨ ਪੀੜ੍ਹੀ ਵਿੱਚ ਕੇਸ ਕਤਲ ਕਰਵਾਉਣ ਦਾ ਰੁਝਾਨ ਵੱਧ ਰਿਹਾ ਹੈ। ਉਹਨਾਂ ਦੇ ਕੰਨਾਂ ਵਿੱਚ ਮੁੰਦਰਾਂ ਅਤੇ ਉਹ ਦਸਤਾਰਾਂ ਦੀ ਥਾਂ 'ਤੇ ਹੇਅਰ ਸਟਾਈਲ ਬਣਾਉਂਦੇ ਹਨ। यूके ਵਿੱਚ ਬਹੁਤ ਸਾਰੀਆਂ ਸਿੱਖ ਕੁੜੀਆਂ ਮੁਸਲਮਾਨਾਂ ਨਾਲ ਵਿਆਹ ਕਰਵਾ ਰਹੀਆਂ ਹਨ, ਜਿਸ ਨੂੰ ਉਹ ਪਿਆਰ ਜਿਹਾਦ ਕਹਿੰਦੇ ਹਨ। ਮੈਂ ਨਿਊਯਾਰਕ ਨੂੰ 5 ਸਾਲ ਪਹਿਲਾਂ ਛੱਡਿਆ ਹੈ। ਮੈਂ ਨਿਊਯਾਰਕ ਵਿੱਚ ਲਗਭਗ 10 ਸਾਲ ਰਿਹਾ ਹਾਂ, ਪਰ ਹੁਣ ਮੈਂ ਮੁੰਬਈ ਵਿੱਚ ਰਹਿੰਦਾ ਹਾਂ। ਮੈਂ ਤੁਹਾਨੂੰ ਅਮਰੀਕਾ ਦੇ ਸਿੱਖ ਲੀਡਰ ਵਜੋਂ ਉਦੋਂ ਤੋਂ ਹੀ ਜਾਣਦਾ ਹਾਂ ਕਿ ਤੁਸੀਂ ਸਿੱਖ ਹੱਕਾਂ ਲਈ ਬੜੀ ਇਮਾਨਦਾਰੀ ਨਾਲ ਲੜ ਰਹੇ ਹੋ। ਮੈਂ ਪਹਿਲੀ ਵਾਰ ਤੁਹਾਡੀ ਇੱਕ ਵੀਡੀਓ 2004 ਵਿੱਚ ਵੇਖੀ, ਜਿਹੜੀ ਕਿ 1995 ਦੀ ਸੀ, ਜਦੋਂ ਤੁਸੀਂ ਤੇ ਸਰਦਾਰ ਜਸਵੰਤ ਸਿੰਘ ਖਾਲੜਾ ਅਣਖੀਲਾ ਪੰਜਾਬ ਰੇਡੀਓ ਦੇ ਇੱਕ ਪ੍ਰੋਗਰਾਮ ਵਿੱਚ ਡਿਕਸੀ ਗੁਰਦੁਆਰਾ ਸਾਹਿਬ ਟੋਰਾਂਟੋ ਵਿਖੇ ਇਕੱਠੇ ਸੌਂ। ਫਿਰ ਇੱਕ ਵਾਰ ਮੈਨੂੰ ਤੁਹਾਨੂੰ ਗੁਰਦੁਆਰਾ ਗੁਰੂ ਰਵਿਦਾਸ ਜੀ ਵਿਖੇ ਸੁਣਨ ਦਾ ਮੌਕਾ ਮਿਲਿਆ। ਤੁਹਾਡੀਆਂ ਸਪੀਚਸ ਬੜੇ ਉਤਸ਼ਾਹ ਵਾਲੀਆਂ ਹੁੰਦੀਆਂ ਹਨ ਅਤੇ ਹੁਣ ਤੁਹਾਨੂੰ ਭਾਰਤ ਵਿੱਚ ਵੀ ਜਾਣਿਆ ਜਾਂਦਾ ਹੈ। ਮੇਰੇ ਕੋਲ ਤੁਹਾਡੀਆਂ ਆਡੀਓ ਸਪੀਚਸ ਵੀ ਹਨ, ਜਿਵੇਂ ਕਿ ਗੁਰੂ ਗ੍ਰੰਥ ਸਾਹਿਬ 400 ਸਾਲਾ ਪ੍ਰਕਾਸ਼ ਦਿਵਸ ਨਾਲ ਸੰਬੰਧਿਤ ਸਪੀਚ। ਇੱਥੇ ਮੁੰਬਈ ਵਿੱਚ ਤੁਹਾਡੇ ਵਰਗਾ ਕੋਈ ਸਿੱਖ ਲੀਡਰ ਨਹੀਂ ਹੈ, ਨਾ ਹੀ ਕੋਈ ਸਿੱਖੀ ਸਕੂਲ ਹੈ, ਤਾਂ ਕਿ ਨੌਜਵਾਨਾਂ ਨੂੰ ਸਿੱਖੀ ਦੀ ਟ੍ਰੇਨਿੰਗ ਮਿਲ ਸਕੇ। ਐਸਾ ਕੀ ਕੀਤਾ ਜਾ ਸਕਦਾ ਹੈ ਤਾਂ ਕਿ ਨੌਜਵਾਨਾਂ ਨੂੰ ਸਿੱਖੀ ਨਾਲ ਜੋੜਿਆ ਜਾ ਸਕੇ? ਬਹੁਤ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਵੀਰ ਮਿੱਕੀ ਸਿੰਘ ਖਾਲਸਾ ਜੀ ਦਾ ਬਹੁਤ ਬਹੁਤ ਧੰਨਵਾਦ। ਉਹ ਬੇਸ਼ੱਕ ਨਿਊਯਾਰਕ 10 ਸਾਲ ਰਹੇ, 5 ਸਾਲ ਤੋਂ ਜਾ ਵੀ ਚੁੱਕੇ ਨੇ ਜੀ, ਪਰ ਅਜੇ ਵੀ ਉਹਨਾਂ ਨੂੰ ਅਮਰੀਕਾ ਦੀ ਯਾਦ ਹੈ ਔਰ ਕਿਵੇਂ ਉਹਨਾਂ ਨੇ ਇੱਥੇ ਰਹਿੰਦਿਆਂ ਸਿੱਖ ਸਮੱਸਿਆਵਾਂ ਬਾਰੇ ਜਾਣਕਾਰੀ ਲਈ। ਬੇਸ਼ੱਕ ਉਹ ਸਰ ਜਸਵੰਤ ਸਿੰਘ ਖਾਲੜਾ ਹੋਰਾਂ ਦੇ ਵਿਚਾਰ ਸਨ ਜਾਂ ਸਾਡੇ ਪ੍ਰਤੀ ਵੀ ਉਹਨਾਂ ਨੇ ਬੜੇ ਦਿਆਲਤਾ ਭਰੇ ਸ਼ਬਦ ਕਹੇ ਨੇ, ਜਿਨ੍ਹਾਂ ਦੇ ਲਈ ਅਸੀਂ ਉਹਨਾਂ ਦੇ ਸ਼ੁਕਰਗੁਜ਼ਾਰ ਹਾਂ। ਉਹਨਾਂ ਨੇ ਜਿਹੜਾ ਫਿਕਰ ਜ਼ਾਹਰ ਕੀਤਾ ਹੈ ਬੰਬਈ ਦੇ ਹਵਾਲੇ ਨਾਲ, ਔਰ ਜਿਵੇਂ ਉਹਨਾਂ ਨੇ ਕਿਹਾ ਕਿ ਬੰਬਈ 'ਚ ਸਿੱਖ ਹੋ, ਗਣੇਸ਼ ਪੂਜਾ ਹੋਏ, ਨਵਰਾਤਰੇ ਹੋਣ, ਲక్ష్ਮੀ ਪੂਜਨ ਹੋਏ, ਜੀ ਜੀ ਇਹ ਵੀ ਮਨਾਉਂਦੇ ਨੇ। ਅਤੇ ਦੂਸਰੇ ਪਾਸੇ ਜਿਹੜੀ ਨਵੀਂ ਜਨਰੇਸ਼ਨ ਹੈ ਉਹ ਕੰਨਾਂ 'ਚ ਮੁੰਦਰਾਂ, ਹੇਅਰ ਸਟਾਈਲ ਔਰ ਸਿੱਖੀ ਤੋਂ ਦੂਰ। ਜੀ ਉਹਨਾਂ ਨੇ ਕੁੱਲ ਮਿਲਾ ਕੇ ਜਿਹੜਾ ਇਹੀ ਪੁੱਛਣ ਦਾ ਯਤਨ ਕੀਤਾ ਵੀ ਇਸ ਰੁਝਾਨ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ। ਜੀ ਔਰ ਕੋਈ ਵੀ ਮੁੰਬਈ ਦੇ ਹਵਾਲੇ ਨਾਲ ਹੀ, ਕਿਉਂਕਿ ਉਹ ਗੱਲ ਕਰ ਰਹੇ ਨੇ ਜ਼ਿਆਦਾ, ਬੇਸ਼ੱਕ ਉਹਨਾਂ ਨੇ ਪਾਸਿੰਗ ਰੈਫਰੈਂਸ ਇੰਗਲੈਂਡ ਦੀ ਗੱਲ ਵੀ ਕੀਤੀ ਹੈ, ਲਵ ਜਿਹਾਦ ਦੀ। ਜੀ ਜੀ ਸੋ ਮੈਂ ਸਮਝਦਾ ਕਈ ਵਾਰੀ ਕੁਛ ਚੀਜ਼ਾਂ ਜਿਹੜੀਆਂ ਬਾਹਰ ਵਾਲੀਆਂ ਨੇ ਉਹ ਐਗਜ਼ੈਜਰੇਟ ਵੀ ਨੇ, ਇਹ ਨਹੀਂ ਹੈ ਵੀ ਹੁੰਦੀਆਂ ਨਹੀਂ ਜੀ। ਔਰ ਇਸ ਮੁੱਦੇ 'ਤੇ ਅਸੀਂ ਆਲਰੇਡੀ ਕਾਫੀ ਵੇਰਵੇ ਦੇ ਨਾਲ ਆਪਣੇ ਵਿਚਾਰ ਦਿੱਤੇ ਵੀ ਹੋਏ ਨੇ ਜੀ। ਮੈਂ ਇਸ ਗੱਲ ਦੇ ਉੱਤੇ ਫੋਕਸ ਕਰਨਾ ਚਾਹਾਂਗਾ ਕਿ ਦੇਖੋ ਹੁਣ ਇਸੇ ਹੀ ਮੁੰਬਈ ਸ਼ਹਿਰ 'ਚੋਂ ਇੱਕ ਹੋਰ ਨੌਜਵਾਨ ਵੀ ਸਾਨੂੰ ਲਿਖਦੇ ਨੇ ਅਕਸਰ, ਜਿਹੜੇ ਪੂਰੀ ਚੜ੍ਹਦੀ ਕਲਾ ਦੀ ਗੱਲ ਕਰ ਰਹੇ ਹੁੰਦੇ ਨੇ ਕਿ ਜੀ ਜੋ ਕੁਛ ਪੰਜਾਬ 'ਚ ਵਾਪਰ ਰਿਹਾ ਉਹ ਮੁੰਬਈ 'ਚ ਨਹੀਂ ਹੈ ਜੀ ਜੀ। ਫਿਰ ਉਹ ਕਹਿਣਗੇ ਜੀ ਕਿਵੇਂ ਇੱਥੇ ਸੰਤ ਪਿੰਡਾਂ ਵਾਲੇ ਵੀ ਆਏ, ਭਾਈ ਅਮਰੀਕ ਸਿੰਘ ਵੀ, ਅੱਜ ਵੀ ਜਿਹੜੇ ਆ ਉੱਥੇ ਸੰਗਤ ਜਿਹੜੀ ਆ ਉਹ ਚੜ੍ਹਦੀ ਕਲਾ ਵਾਲੀ ਹੈ। ਪਰ ਹੁਣ ਜਿਵੇਂ ਇਹਨਾਂ ਨੇ ਵਿਚਾਰ ਦਿੱਤੇ ਨੇ, ਮੈਂ ਸਮਝਦਾ ਵੀ ਸੱਚਾਈ ਇਹਨਾਂ ਦੋਨਾਂ ਦੇ ਵਿਚਕਾਰ ਹੈ ਜੀ ਜੀ। ਕਿਉਂਕਿ ਕਈ ਵਾਰ ਅਸੀਂ ਛੋਟੀ ਜਿਹੀ ਇੱਕ ਕਿਸੇ ਘਟਨਾ ਨੂੰ ਬਹੁਤ ਪੋਜ਼ਿਟਿਵ ਲੈਂਦੇ ਜੀ, ਅਸੀਂ ਸਮਝਦੇ ਹਾਂ ਵੀ ਸਾਰੇ ਪੋਜ਼ਿਟਿਵ ਨੇ, ਅਤੇ ਕਈ ਵਾਰੀ ਜੋ ਨੈਗੇਟਿਵ ਜਿਹਨਾਂ ਲੋਕਾਂ ਨਾਲ ਵਾਹ ਪੈਂਦਾ ਸਾਨੂੰ ਲੱਗਦਾ ਵੀ ਸਾਰੇ ਹੀ ਨੈਗੇਟਿਵ ਨੇ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿੱਥੇ ਤੁਸੀਂ ਮੈਜੋਰਿਟੀ ਸੱਭਿਆਚਾਰ 'ਚ ਰਹਿੰਦੇ ਹੋ ਜੀ, ਮੈਜੋਰਿਟੀ ਕਲਚਰ 'ਚ ਰਹਿੰਦੇ ਹੋ, ਹੌਲੀ 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 ਜਿਹੜੀ ਬਹੁ ਗਿਣਤੀ ਹੈ, ਮੈਜੋਰਿਟੀ ਹੈ, ਉਹਦਾ ਕਲਚਰ ਤੁਹਾਡੇ ਅੰਦਰ ਸੀਪ ਇਨ ਕਰਦਾ ਜੀ। ਹੁਣ ਜਿਵੇਂ ਅਸੀਂ ਇੱਥੋਂ ਦੀ ਗੱਲ ਕਰ ਲਈਏ ਅਮਰੀਕਾ ਦੇ ਹਵਾਲੇ ਨਾਲ ਜੀ, ਹੁਣ ਕ੍ਰਿਸਮਸ ਟਰੀ ਦਾ ਕੋਈ ਸਬੰਧ ਤਾਂ ਨਹੀਂ ਹੈ ਸਿੱਖੀ ਦੇ ਨਾਲ ਜੀ। ਕ੍ਰਿਸਮਸ ਟਰੀ ਦਾ ਈਸਾਈਅਤ ਨਾਲ ਸਬੰਧ ਹੈ ਜੀ, ਕਿ ਉਹਦੇ ਥੱਲੇ ਗਿਫਟ ਰੱਖੀ ਜਾਂਦੀ ਹੈ, ਉਹਨਾਂ ਦਾ ਵਿਸ਼ਵਾਸ ਸੈਂਟਾ ਕਲੌਜ਼ ਦਾ ਆਉਣਾ, ਗਿਫਟ ਕੱਢਣੀ ਜੀ। ਪਰ ਮੈਂ 20-25 ਸਾਲਾਂ 'ਚ ਦੇਖਿਆ ਵੀ ਜਿਹੜੇ ਈਵਨ ਸਾਡੇ ਨਾਲ ਜੁੜੇ ਹੋਏ ਪਰਿਵਾਰ ਵੀ ਨੇ ਜੀ, ਖਾਲਿਸਤਾਨ ਦੀ ਗੱਲ ਵੀ ਕਰਦੇ ਨੇ। ਮੈਂ ਉਹਨਾਂ ਦੇ ਘਰ ਹੀ ਠਹਿਰਦਾ ਵੀ ਹਾਂ, ਕਈਆਂ ਦੇ ਘਰਾਂ 'ਚ ਮੈਂ ਉਹ ਟਰੀ ਦੇਖਦਾ, ਫਿਰ ਉਹ ਆਪ ਹੀ ਕਹਿੰਦੇ ਨੇ ਜੀ ਹੈ ਤਾਂ ਇਹ ਸਿੱਖੀ ਦੇ ਵਿਰੁੱਧ ਹੈ ਜੀ, ਪਰ ਕੀ ਕਰੀਏ ਬੱਚੇ ਜ਼ਿੱਦ ਕਰਦੇ ਨੇ ਜੀ ਜੀ। ਹੁਣ ਉਹ ਜਿਹੜੇ ਬੱਚੇ ਕਿਉਂ ਜ਼ਿੱਦ ਕਰਦੇ ਨੇ? ਕਿਉਂਕਿ ਕਲਚਰ ਹੈ, ਕਲਚਰ ਦੇ ਵਿੱਚ। ਔਰ ਹੌਲੀ 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 ਇਸ ਤਰ੍ਹਾਂ ਹੀ ਜਿਹੜੇ ਮੈਜੋਰਿਟੀ, ਜਦੋਂ ਤੁਸੀਂ ਜਿਸ ਸੱਭਿਆਚਾਰ 'ਚ ਰਹਿੰਦੇ ਹੋ
ਤੁਸੀਂ ਜਿੰਨਾ ਮਰਜ਼ੀ ਰੋਕਣਾ ਚਾਹੋ ਅਲਟੀਮੇਟਲੀ ਕੋਈ ਨਾ ਕੋਈ ਪ੍ਰਭਾਵ। ਹਾਲਾਂਕਿ ਅਮਰੀਕਨ ਜਦੋਂ ਕ੍ਰਿਸਮਸ ਨੂੰ ਕਹਿੰਦੇ ਨੇ, ਹੁਣ ਇਹ ਵੀ ਨਹੀਂ ਬਹੁਤੇ ਕਹਿੰਦੇ ਮੈਰੀ ਕ੍ਰਿਸਮਸ, ਹੁਣ ਤਾਂ ਕਹਿਣਗੇ ਹੈਪੀ ਹੌਲੀਡੇ, ਨਹੀਂ, ਤਾਂ ਕਿ ਇਹ ਦੱਸਿਆ ਜਾਏ ਕਿ ਵੀ ਇਹ ਸੈਕੂਲਰ ਹੈ। ਨਹੀਂ, ਜਾਂ ਕੁਝ ਬਿਲਡਿੰਗਾਂ 'ਚ ਜਿੱਥੇ ਕ੍ਰਿਸਮਸ ਟਰੀ ਨਹੀਂ ਲੱਗਣ ਦਿੰਦੇ ਸਰਕਾਰੀ ਅਦਾਰਿਆਂ 'ਚ, ਦੂਜੇ ਜਿਹੜੇ ਨੇ ਉਹਦਾ ਵਿਰੋਧ ਵੀ ਕਰਦੇ ਨੇ ਕਿ ਇਟ ਇਜ਼ ਕਲਚਰਲ, ਹਾਂਜੀ, ਔਰ ਕੁਝ ਕਹਿਣਗੇ ਇਟ ਇਜ਼ ਫਨ। ਜੀ। ਸੋ ਇੱਥੇ ਕਿੰਨੀ ਵੱਡੀ ਬਿਜ਼ਨਸ ਹੈ ਇਸ ਦੀ, ਕਿੰਨੇ ਲੋਕ ਪਲਾਂਟੇਸ਼ਨ ਕਰਦੇ ਨੇ, ਫਿਰ ਕਿਵੇਂ ਉਸ ਤੋਂ ਬਾਅਦ ਉਹਨੂੰ ਢੋਣਾ ਢਵਾਈ 'ਚ ਜਿਹੜੇ ਘਰਾਂ 'ਚ ਸੁੱਟੇ ਜਾਂਦੇ ਨੇ, ਜਦੋਂ ਟਰੀ ਮੁੱਕ ਜਾਂਦੀ ਹੈ ਉਹ ਸਾਰੀ ਸੈਲੀਬ੍ਰੇਸ਼ਨ। ਸੋ ਇਸੇ ਤਰ੍ਹਾਂ ਅਸੀਂ ਸਮਝਦੇ ਹਾਂ ਵੀ ਸਿੱਖ ਜਿਹੜੇ ਨੇ ਉੱਥੇ, ਕਿਉਂਕਿ ਹਿੰਦੂਤਵੀ ਕਲਚਰ 'ਚ ਔਰ ਬੰਬਈ ਵਰਗੇ ਸ਼ਹਿਰ 'ਚ ਜਿੱਥੇ ਕਿ ਸ਼ਿਵ ਸੈਨਾ ਐਗਰੈਸਿਵ ਹੈ, ਉਹ ਕੋਈ ਵੀ ਐਸੀ ਗੱਲ ਜਿਹੜੀ ਜਿਹਨੂੰ ਕੋਈ ਰੁਕਾਵਟ ਬਣਦਾ। ਜਦੋਂ ਬਿਦਰ ਦੇ ਵਿੱਚ 1988 ਦੇ ਵਿੱਚ 1 ਦਰਜਨ ਦੇ ਕਰੀਬ ਸਿੱਖ ਨੌਜਵਾਨ ਇੰਜੀਨੀਅਰਿੰਗ ਕਾਲਜ ਦੇ ਮਾਰੇ ਗਏ, ਤੇ ਉਹਦੀ ਸ਼ੁਰੂਆਤ ਝਗੜੇ ਦੀ ਇੱਥੋਂ ਹੀ ਹੋਈ ਸੀ ਕਿ ਗਣੇਸ਼ ਪੂਜਾ ਦੇ ਲਈ ਜਿਹੜੇ ਸ਼ਿਵ ਸੈਨਿਕ ਚੰਦਾ ਮੰਗਦੇ ਸੀ ਉਹਨਾਂ ਨੇ ਨਾ ਕੀਤੀ। ਸੋ ਅਸੀਂ ਸਮਝਦੇ ਹਾਂ ਵੀ ਵਪਾਰੀ ਸਿੱਖ ਨੇ, ਮੁੰਬਈ ਦੇ ਵੱਡਿਆਂ ਨੇ ਕਿਹਾ ਜੀ ਕੋਈ ਨਹੀਂ, ਜਿੱਥੇ ਬਾਬੇ ਨਾਨਕ ਦੀ ਫੋਟੋ ਲੱਗੀ ਹੈ ਲਾ ਦਿਓ ਹਾਥੀ ਦੇ ਸੁੰਡ ਵਾਲੀ ਫੋਟੋ ਵੀ ਗਣੇਸ਼ ਜੀ ਦੀ। ਜੀ ਗਣੇਸ਼ ਪੂਜਾ ਹੁਣ ਉਹਨਾਂ ਦਾ ਮੋਰੀ ਆਪਾਂ ਉਹਨੂੰ ਕੀ ਕਹਿੰਦੇ ਨੇ, ਬਹੁਤ ਵੱਡੇ ਪੈਮਾਨੇ ਤੇ ਮਨਾਉਂਦੇ ਨੇ। ਸੋ ਬਹੁਤ ਸਾਰੇ ਜਿਹੜੇ ਨੇ ਉਹ ਉਸ ਪ੍ਰਭਾਵ ਨੂੰ ਕਬੂਲ ਰਹੇ ਨੇ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੱਕ ਪਾਸਾ ਉਧਰ ਝੁਕਿਆ ਤੇ ਦੂਸਰਾ ਪਾਸਾ ਪਤਤਪੁਣੇ ਵੱਲ ਆ ਗਿਆ। ਜਿਹੜੀ ਨਵੀਂ ਜਨਰੇਸ਼ਨ ਹੈ ਉਹਨਾਂ ਨੂੰ ਲੱਗਦਾ ਵੀ ਪੱਗ ਦੇ ਨਾਲ ਸਮੱਸਿਆਵਾਂ ਨੇ ਔਰ ਇਹ ਆਸ਼ੀ ਕਰੋ, ਔਰ ਇਹ ਕੰਨਾਂ 'ਚ ਮੁੰਦਰਾਂ ਤੇ ਉਹ ਦੂਜਾ ਜਿਹੜਾ ਸਾਰਾ ਕਲਚਰ ਹੈ। ਸੋ ਘੁੰਮ ਘੁਮਾ ਕੇ ਸਵਾਲ ਕੋਈ ਵੀ ਹੋਏ, ਕਿਤੋਂ ਦੀ ਵੀ ਆਏ, ਆਨਸਰ ਤਾਂ ਇੱਕੋ ਹੀ ਹੈ ਵੀ ਤੂੰ ਜਾਨ ਛਡਾਓ ਇਸ ਸੱਭਿਆਚਾਰ ਤੋਂ। ਜਾਨ ਛੁੱਟੇਗੀ ਜੇ ਤੁਸੀਂ ਆਪਣਾ ਦੇਸ਼ ਲਓਗੇ, ਆਪਣੀ ਆਜ਼ਾਦੀ, ਆਪਣਾ ਛੋਟਾ ਹੋਏ ਥੋੜਾ ਹੋਏ ਇੱਕ ਵੇਲੇ ਖਾਣ ਨੂੰ ਮਿਲੇ, ਜਿਵੇਂ ਵੀ ਹੋਏ, ਜਿਵੇਂ ਕਾਇਦੇ ਆਜ਼ਮ ਨੇ ਕਿਹਾ ਸੀ ਕਿ ਵੀ ਭਾਵੇਂ ਉਹਨੂੰ ਮੌਤ ਹੀਟਨ ਤੁਸੀਂ ਪਾਕਿਸਤਾਨ ਕਹਿੰਦੇ ਹੋ, ਵੀ ਮੇ ਗੈਟ ਏ ਸਿੰਗਲ ਮੀਲ ਇਨ 24 ਆਵਰਸ ਬਟ ਨਥਿੰਗ ਲੈਸ ਦੈਨ ਪਾਕਿਸਤਾਨ। ਸੋ ਅਸੀਂ ਸਮਝਦੇ ਹਾਂ ਵੀ ਇਹ ਕਨਵਿਕਸ਼ਨ ਬੜੀ ਇੰਪੋਰਟੈਂਟ ਹੈ ਸਿੱਖਾਂ ਦੇ ਲਈ ਕਿ ਜੇ ਅਸੀਂ ਇਹ ਸਾਰੇ ਸਿੰਪਟਮਸ ਦੇਖ ਰਹੇ ਹਾਂ ਤੇ ਕਨਕਲੂਜਨ ਤੇ ਆਉਂਦਿਆਂ ਅਸੀਂ ਥੜਕ ਜਾਂਦੇ ਕਿ ਵੀ ਨਹੀਂ ਇਹ ਖਾਲਿਸਤਾਨ ਤੋਂ ਬਿਨਾਂ ਹੀ ਕੁਝ ਹੋ ਜਾਏ, ਤੇ ਹੋਣਾ ਨਹੀਂ ਕੁਝ ਵੀ। ਬਾਕੀ ਤਾਂ ਇਵੇਂ ਹੀ ਹੈ ਕਿ ਵੀ ਜਦੋਂ ਮੀਂਹ ਪੈਂਦਾ ਤੁਹਾਡਾ ਕੋਠਾ ਚੋਣ ਲੱਗਦਾ, ਤੁਸੀਂ ਜਾ ਕੇ ਉੱਤੇ ਕੋਈ ਮਾੜਾ ਮੋਟਾ ਕੋਈ ਰੱਖ ਦਿਓ, ਉਹਦੇ 'ਚ ਕੋਈ ਉਹਨੂੰ ਲਿਪ ਲੁੱਪ ਦਿਓ, ਕੋਈ ਚੋਣ ਤੋਂ ਰੋਕਣ ਲਈ ਥੋੜ੍ਹੀ ਦੇਰ ਘੰਟਾ 2 ਘੰਟੇ ਹੋਰ ਕੱਢ ਜਾਏਗਾ। ਪਰ ਜੇ ਹੜ੍ਹ ਦਾ ਪਾਣੀ ਤੁਹਾਡੇ ਪਿੰਡ 'ਚ ਆ ਜਾਏ, ਗਲੀਆਂ 'ਚ ਵੜ ਜਾਏ, ਤੁਹਾਡਾ ਘਰ ਉੱਚਾ ਹੈ 2 ਦਿਨ ਬਾਅਦ ਆ ਜਾਏਗਾ, ਪਰ ਤੁਸੀਂ ਬਚ ਨਹੀਂ ਸਕਦੇ ਉਹਦੇ ਤੋਂ। ਸੋ ਇਹ ਹੜ੍ਹ ਦੇ ਪਾਣੀ ਵਾਂਗ ਹੈ ਜਿਹੜਾ ਮੈਜੋਰਟੀ ਸੱਭਿਆਚਾਰ ਹੈ, ਇਹ ਫਲੱਡ ਹੈ ਜਿਹਨੇ ਅਲਟੀਮੇਟਲੀ ਸਾਡੇ ਸਾਰੇ 'ਚ ਆਪਣੀ ਥਾਂ ਬਣਾਈ ਹੈ। ਸੋ ਅਸੀਂ ਸਮਝਦੇ ਹਾਂ ਵੀ ਨਿਸ਼ਾਨੇ ਵੱਲ ਧਿਆਨ ਦਈਏ, ਖਾਲਿਸਤਾਨ ਵੱਲ ਮੁੜੀਏ, ਇਹੀ ਇਹਦਾ ਜਵਾਬ ਹੈ। ਹੋਰ ਕੋਈ ਤਰੀਕਾ ਜਾਂ ਸੋਲੂਸ਼ਨ, ਕੋਈ ਈਜ਼ੀ ਸੋਲੂਸ਼ਨ ਮੈਨੂੰ ਨਜ਼ਰ ਨਹੀਂ ਆਉਂਦਾ ਕਿ ਅਸੀਂ ਕਿਵੇਂ ਜਾਨ ਛੁਡਾ ਸਕਦੇ ਹਾਂ। ਜੀ ਡਾਕਟਰ ਸਾਹਿਬ, ਸਾਡੀ ਅਗਲੀ ਈਮੇਲ ਟੋਰਾਂਟੋ ਕੈਨੇਡਾ ਤੋਂ ਕਸ਼ਮੀਰ ਡਾਇਸਪੋਰਾ ਅਲਾਇੰਸ ਦੇ ਹਬੀਬ ਯੂਸਫ ਜਾਈ ਜੀ ਦੀ ਹੈ। ਇਹ ਲਿਖਦੇ ਹਨ, ਕਸ਼ਮੀਰ ਡਾਇਸਪੋਰਾ ਅਲਾਇੰਸ ਅਤੇ ਯੂਨਾਈਟਿਡ ਫਰੰਟ ਆਫ ਸਿੱਖ ਸਾਂਝੇ ਤੌਰ ਤੇ ਡਾਕਟਰ ਅਮਰਜੀਤ ਸਿੰਘ ਜੀ ਨਾਲ ਭਾਰੇ ਦੁੱਖ ਦੀ ਤੇ ਹਮਦਰਦੀ ਦਾ ਇਜ਼ਹਾਰ ਕਰਦੇ ਹਾਂ। ਡਾਕਟਰ ਸਾਹਿਬ ਦੇ ਮਾਤਾ ਦੀ ਚੜ੍ਹਾਈ ਕਰਨ ਦਾ ਇੱਕ ਦੁਖਦਾਈ ਖਬਰ ਹੈ। ਮਾਤਾ ਪਿਤਾ ਦੇ ਗੁਣ ਬੱਚਿਆਂ ਰਾਹੀਂ ਜ਼ਾਹਰ ਹੁੰਦੇ ਹਨ ਅਤੇ ਬੱਚਿਆਂ ਨੂੰ ਸਦੀਵੀ ਮਾਤਾ ਪਿਤਾ ਦੀ ਲੋੜ ਹੁੰਦੀ ਹੈ। ਮਾਤਾ ਦਾ ਖਾਸ ਤੌਰ ਤੇ ਇੱਕ ਵਿਸ਼ੇਸ਼ ਯੋਗਦਾਨ ਹੁੰਦਾ ਹੈ, ਕਿਉਂਕਿ ਬੱਚੇ ਦੇ ਜਨਮ ਤੋਂ ਲੈ ਕੇ ਆਪਣੇ ਅਖੀਰਲੇ ਪਲਾਂ ਤੱਕ ਮਾਂ ਆਪਣੇ ਬੱਚੇ ਨੂੰ ਹਰ ਕਿਸਮ ਦੇ ਗੁਣਾਂ ਅਤੇ ਵਿਦਵਤਾ ਨਾਲ ਮਾਲਾਮਾਲ ਕਰਦੀ ਹੈ। ਜਦੋਂ ਅਸੀਂ ਡਾਕਟਰ ਅਮਰਜੀਤ ਸਿੰਘ ਦੀ ਸ਼ਖਸੀਅਤ ਵੱਲ ਵੇਖਦੇ ਹਾਂ ਤਾਂ ਉਹਨਾਂ ਵਿਚਲੀ ਉਤਸ਼ਾਹ ਭਰਪੂਰ ਅਗਵਾਈ, ਸਾਊ ਕਰੈਕਟਰ ਅਤੇ ਖਾਲਿਸਤਾਨ ਦੀ ਆਜ਼ਾਦੀ ਲਈ ਕੀਤੀ ਗਈ ਭਾਰੀ ਕੁਰਬਾਨੀ, ਜਿਸ ਆਜ਼ਾਦੀ ਲਈ ਉਹਨਾਂ ਆਪਣਾ ਸਾਰਾ ਜੀਵਨ ਲੇਖੇ ਲਾ ਦਿੱਤਾ, ਉਹਨਾਂ ਦੀ ਮਾਤਾ ਜੀ ਵਿੱਚੋਂ ਹੀ ਆਪਣੇ ਆਏ ਗੁਣ ਹਨ। ਡਾਕਟਰ ਸਾਹਿਬ ਵੱਲ ਵੇਖਦਿਆਂ ਇਹ ਅੰਦਾਜ਼ਾ ਲਾਉਣਾ ਮੁਸ਼ਕਲ ਨਹੀਂ ਕਿ ਉਹਨਾਂ ਦੇ ਮਾਤਾ ਜੀ ਕਿੰਨੇ ਮਹਾਨ ਗੁਣਾਂ ਦੇ ਧਾਰਨੀ ਹੋਣਗੇ। ਅਸੀਂ ਇਸ ਦੁੱਖ ਦੀ ਘੜੀ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਮਾਤਾ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਮਾਤਾ ਜੀ ਦੇ ਪਵਿੱਤਰ ਗੁਣਾਂ ਦਾ ਜਲੋ ਡਾਕਟਰ ਅਮਰਜੀਤ ਸਿੰਘ ਜੀ ਦੇ ਜੀਵਨ ਵਿੱਚ ਹਮੇਸ਼ਾ ਪ੍ਰਗਟ ਹੁੰਦਾ ਰਹੇਗਾ। ਮਾਤਾ ਜੀ ਆਪਣੇ ਪੁੱਤਰ ਡਾਕਟਰ ਅਮਰਜੀਤ ਸਿੰਘ ਰਾਹੀਂ ਹਮੇਸ਼ਾ ਸਾਡੇ ਵਿੱਚ ਮੌਜੂਦ ਰਹਿਣਗੇ ਅਤੇ ਸਾਨੂੰ ਅਗਵਾਈ ਦਿੰਦੇ ਰਹਿਣਗੇ। ਜੀ ਡਾਕਟਰ ਸਾਹਿਬ, ਅਸੀਂ ਕਸ਼ਮੀਰ ਡਾਇਸਪੋਰਾ ਅਲਾਇੰਸ ਦੇ ਵੀਰ ਹਬੀਬ ਯੂਸਫ ਜ਼ਾਈ ਜੀ ਔਰ ਯੂਨਾਈਟਿਡ ਸਿੱਖ ਫਰੰਟ ਦੇ ਸਰ ਬਲਕਾਰ ਸਿੰਘ, ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਜੀ।
ਉਹਨਾਂ ਨੇ ਬੜੇ ਹੌਸਲਾ ਭਰਪੂਰ ਔਰ ਬੜੇ ਕਾਈਂਡ ਸ਼ਬਦ ਕਹੇ ਨੇ। ਜੀ ਮੇਰੇ ਕੋਲ ਕੋਈ ਲਫ਼ਜ਼ ਨਹੀਂ ਨੇ, ਮੈਂ ਜੋ ਉਹਨਾਂ ਨੇ ਕਿਹਾ ਉਹਦੇ ਕਾਬਲ ਨਹੀਂ ਹੈ, ਜੀ ਕਿਉਂਕਿ ਮੈਂ ਜਿਵੇਂ ਅੱਗੇ ਹਮੇਸ਼ਾ ਹੀ ਇਹ ਦੁਹਰਾਉਂਦਾ ਹੈ ਗੁਰਬਾਣੀ ਦੇ ਇਸ ਵਾਕ ਨੂੰ ਜੀ ਕਿ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਗੁਰ ਸੰਗ ਕੀਰੇ ਹਮ ਥਾਪੇ। ਜੀ ਵਡਿਆਈ ਸਤਿਗੁਰੂ ਦੀ ਹੈ ਔਰ ਗੁਰੂ ਦੀ ਬਖਸ਼ਿਸ਼ ਹੋਏ ਤੇ ਕੀੜਿਆਂ ਨੂੰ ਵੀ ਉਹ ਬਾਦਸ਼ਾਹਤ ਬਖਸ਼ ਦਿੰਦਾ ਹੈ, ਉਹਨਾਂ ਨੂੰ ਥਾਪਦਾ ਹੈ। ਅਸੀਂ ਇਹਨਾਂ ਸ਼ਬਦਾਂ ਦੇ ਕਾਬਲ ਨਹੀਂ ਹੈ। ਜੀ ਪਰ ਜਿਵੇਂ ਸਮੁੱਚੇ ਪੰਥ ਚੋਂ ਥਾਂ ਥਾਂ ਤੋਂ ਵੀਰਾਂ ਭੈਣਾਂ ਨੇ ਹਿੰਮਤ, ਹੌਸਲਾ ਔਰ ਕਾਈਂਡਨੈਸ ਦਿਖਾਈ ਹੈ, ਉਹਨੇ ਸੱਚਮੁੱਚ ਮੈਨੂੰ ਬਹੁਤ ਮਜ਼ਬੂਤੀ ਦਿੱਤੀ ਹੈ ਔਰ ਮੈਨੂੰ ਇਸ ਗੱਲ ਦਾ ਯਕੀਨ ਜਿਹੜਾ ਇੱਕ ਵਾਰੀ ਫਿਰ ਯਕੀਨ ਦਹਾਨੀ ਹੋਈ ਹੈ ਵੀ ਜਿਸ ਕੌਜ਼ ਦੇ ਲਈ, ਖਾਲਿਸਤਾਨ ਦੇ ਕੌਜ਼ ਨੂੰ ਅਸੀਂ ਆਪਣੇ ਜਿੰਨੇ ਜੋ ਸਤਿਗੁਰੂ ਨੇ ਬਖਸ਼ਿਆ ਉਹਨਾਂ ਯਤਨਾਂ ਰਾਹੀਂ ਨੇੜੇ ਲਿਆਉਣ ਦਾ ਯਤਨ ਕਰ ਰਹੇ ਹਾਂ, ਉਸ ਨੂੰ ਸਾਡੇ ਵੀਰ ਭੈਣਾਂ ਐਪਰੀਸ਼ੀਏਟ ਕਰਦੇ ਨੇ। ਜੀ ਔਰ ਸਾਡਾ ਇਹ ਯਤਨ ਹੋਏਗਾ ਕਿ ਸਤਿਗੁਰੂ ਕਦਮ ਸਾਬਤ ਰੱਖਣ, ਅਸੀਂ ਅਖੀਰਲੇ ਸਾਹ ਤੱਕ ਇਸ ਕਮਿਟਮੈਂਟ ਨੂੰ, ਇਸ ਨਿਸ਼ਾਨੇ ਪ੍ਰਤੀ ਪੂਰਨ ਸਮਰਪਿਤ ਭਾਵਨਾ ਨੂੰ ਇਮਾਨਦਾਰੀ ਦੇ ਨਾਲ ਆਪਣੇ ਸਾਰੇ ਵੀਰਾਂ ਭੈਣਾਂ ਦੇ ਵਿਸ਼ਵਾਸ ਨੂੰ ਜੀ ਕਾਇਮ ਰੱਖਦੇ ਹਾਂ ਨਿਭਾ ਸਕੀਏ। ਬਹੁਤ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ, ਹੁਣ ਵੇਲਾ ਹੋ ਗਿਆ ਕਿ ਛੋਟੇ ਬ੍ਰੇਕ ਦਾ। ਵੀਅਰਸ ਸਾਡੇ ਨਾਲ ਇਸ ਤਰ੍ਹਾਂ ਹੀ ਜੁੜੇ ਰਹੋ, ਮਿਲਦੇ ਆ ਕਮਰਸ਼ੀਅਲ ਬ੍ਰੇਕ ਤੋਂ ਬਾਅਦ।